ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਨਵੰਬਰ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਜਿੰਦ ਤੇ ਬਦਨ। ਸੁਨਹਿਰੀ ਮਤਨ ਯੂਹੰਨਾ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਏ, ਜਿਹਨੂੰ ਆਦਮ ਦਾ ਪੁੱਤਰ ਤੁਹਾਨੂੰ ਦੇਵੇਗਾ। ਜਵਾਬੀ ਪੜ੍ਹਾਈ। ਜ਼ਬੂਰ। ਕਾਸ਼ ਲੋਕੀ ਖੁਦਾਵੰਦ ਦੀ ਸ਼ਫਕਤ ਪਾਰੋਂ ਤੇ ਬਨੀ ਆਦਮ ਲਈ ਉਹਦੇ ਅਜੀਬ ਕੰਮਾਂ ਦੇ ਪਾਰੋਂ ਉਹਦੀ ਸਤਾਇਸ਼ ਕਰਦੇ, ਕਿਉਂ ਜੇ ਉਹ ਧਰਿਆਈ ਜਿੰਦ ਨੂੰ ਸੇਰ ਕਰਦਾ ਏ ਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਿਫਾ ਦਿੰਦਾ ਏ ਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਏ। ਉਹ ਬਿਆਬਾਨ ਨੂੰ ਝੀਲ ਬਣਾ ਦਿੰਦਾ ਏ ਤੇ ਸੁੱਕੀ ਥਾਂ ਨੂੰ ਪਾਣੀ ਦੇ ਚਸ਼ਮੇ। ਉੱਥੇ ਉਹ ਭੁੱਖਿਆਂ ਨੂੰ ਵਸਾਉਂਦਾ ਏ ਤਾਂ ਜੋ ਉੱਥੇ ਵਸਣ ਨੂੰ ਸ਼ਹਿਰ ਤਿਆਰ ਕਰਨ ਤੇ ਪੈਲੀਆਂ ਬੀਜਣ ਤੇ ਪਾਕਿਸਤਾਨ ਲਾਉਣ ਤੇ ਪੈਦਾਵਾਰ ਹਾਸਲ ਕਰਨ। ਉਹ ਉਹਨਾਂ ਨੂੰ ਬਰਕਤ ਦਿੰਦਾ ਏ ਤੇ ਉਹ ਵੱਧਦੇ ਨੇ। ਉਹ ਉਹਨਾਂ ਦੇ ਡੰਗਰਾਂ ਨੂੰ ਘੱਟ ਨਹੀਂ ਹੋਣ ਦਿੰਦਾ। ਦਰਸੀ ਆਵਾਜ਼ ਬਾਈਬਲ ਵਿੱਚੋਂ ਇਸਤਸਨਾ। ਤੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ ਤੇ ਇਹ ਗੱਲਾਂ ਜਿਨ੍ਹਾਂ ਦਾ ਹੁਕਮ ਅੱਜ ਮੈਂ ਤੈਨੂੰ ਦੇਣਾ ਵਾਂ ਤੇਰੇ ਦਿਲ ਉੱਤੇ ਨਕਸ਼ ਰਹਿਣ। ਅਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਂਗਾ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਸਿਆਣ ਹਾਸਲ ਕਰੇਂਗਾ। ਐ ਮੇਰੇ ਪੁੱਤਰ, ਸਿਆਣ ਤੇ ਤਮੀਜ਼ ਦੀ ਹਿਫਾਜ਼ਤ ਕਰ, ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ। ਇਸ ਤਰ੍ਹਾਂ ਉਹ ਤੇਰੀ ਜਿੰਦ ਦੀ ਹਯਾਤੀ ਤੇ ਤੇਰੇ ਗਲੇ ਦੀ ਜ਼ੀਨਤ ਹੋਣਗੀਆਂ। ਮੱਤੀ। ਉਸ ਵੇਲੇ ਰੂਹ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਤਾਂ ਜੋ ਅਬਲੀਸ ਤੋਂ ਅਜ਼ਮਾਇਆ ਜਾਵੇ, ਤੇ 40 ਦਿਨ ਤੇ 40 ਰਾਤ ਫਾਕਾ ਕਰਕੇ ਆਖਿਰਕਾਰ ਉਹਨੂੰ ਭੁੱਖ ਲੱਗੀ ਤੇ ਅਜ਼ਮਾਉਣ ਵਾਲੇ ਨੇ ਕੋਲ ਆ ਕੇ ਉਹਨੂੰ ਆਖਿਆ, ਜੇ ਤੂੰ ਰੱਬ ਦਾ ਪੁੱਤਰ ਏ ਤੇ ਆਖ ਭਈ ਇਹ ਪੱਥਰ ਰੋਟੀਆਂ ਬਣ ਜਾਣ। ਉਹਨੇ ਜਵਾਬ ਵਿੱਚ ਆਖਿਆ ਭਈ ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਾ ਰਵੇਗਾ, ਬਲਕਿ ਹਰ ਉਸ ਗੱਲ ਨਾਲ ਜਿਹੜੀ ਰੱਬ ਦੇ ਮੂੰਹ ਤੋਂ ਨਿਕਲਦੀ ਏ। ਫਿਰ ਅਬਲੀਸ ਉਹਦੇ ਕੋਲੋਂ ਟੁਰ ਗਿਆ ਤੇ ਫਰਿਸ਼ਤੇ ਆ ਕੇ ਉਹਦੀ ਸੇਵਾ ਕਰਨ ਲੱਗੇ ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤੇ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਵੇਗਾ ਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੋਸ਼ਾਕ ਤੋਂ ਵੱਧ ਕੇ ਨਹੀਂ? ਹਵਾ ਦੇ ਪਰਿੰਦਿਆਂ ਨੂੰ ਵੇਖੋ, ਨਾ ਬੋਂਦੇ ਨੇ, ਨਾ ਵੱਢਦੇ ਨੇ, ਨਾ ਕੋਠੀਆਂ ਵਿੱਚ ਇਕੱਠਾ ਕਰਦੇ ਨੇ, ਫਿਰ ਵੀ ਤੁਹਾਡਾ ਅਸਮਾਨੀ ਪਿਓ ਉਹਨਾਂ ਨੂੰ ਖਵਾਉਂਦਾ ਏ। ਕੀ ਤੁਸੀਂ ਉਹਨਾਂ ਤੋਂ ਬਹੁਤੀ ਕਦਰ ਨਹੀਂ ਰੱਖਦੇ? ਇਸ ਲਈ ਫਿਕਰ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ। ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਆਖਦਾ ਵਾਂ ਲੋ ਵਿੱਚ ਆਖੋ, ਤੇ ਜੋ ਕੁਝ ਤੁਸੀਂ ਕੰਨ ਨਾਲ ਸੁਣਦੇ ਹੋ ਪੁੱਠਿਆਂ ਉੱਤੇ ਉਹਦੀ ਮੁਨਾਦੀ ਕਰੋ। ਜਿਹੜੇ ਬਦਨ ਨੂੰ ਕਤਲ ਕਰਦੇ ਨੇ ਤੇ ਰੂਹ ਨੂੰ ਕਤਲ ਨਹੀਂ ਕਰ ਸਕਦੇ, ਉਹਨਾਂ ਤੋਂ ਨਾ ਡਰੋ,
ਬਲਕਿ ਉਹਦੇ ਤੋਂ ਹੀ ਡਰੋ ਜਿਹੜਾ ਰੂਹ ਤੇ ਬਦਨ ਦੋਵਾਂ ਨੂੰ ਜਹਨਮ ਵਿੱਚ ਹਲਾਕ ਕਰ ਸਕਦਾ ਹੈ। ਮੱਤੀ, ਉਹਨੇ ਉੱਤਰ ਕੇ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਤੇ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ, ਭਈ ਇਹ ਥਾਂ ਵੀਰਾਨ ਏ ਤੇ ਵੇਲਾ ਬਹੁਤ ਹੋ ਗਿਆ ਏ, ਲੋਕਾਂ ਨੂੰ ਘੱਲ ਦੇ ਤਾਂ ਜੋ ਪਿੰਡ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਦਾ ਜਾਣਾ ਜ਼ਰੂਰੀ ਨਹੀਂ, ਤੁਸੀਂ ਆਪ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ, ਭਈ ਇੱਥੇ ਸਾਡੇ ਕੋਲ 5 ਰੋਟੀਆਂ ਤੇ 2 ਮਛਲੀਆਂ ਦੇ ਸਿਵਾ ਕੁਝ ਵੀ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਉਹ ਇੱਥੇ ਮੇਰੇ ਕੋਲ ਲਿਆਓ। ਤੇ ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਫਿਰ ਉਹਨੇ ਉਹ 5 ਰੋਟੀਆਂ ਤੇ 2 ਮਛਲੀਆਂ ਲਈਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ, ਤੇ ਸਾਰੇ ਖਾ ਕੇ ਰੱਜ ਗਏ। ਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ 12 ਟੋਕਰੀਆਂ ਚੁੱਕੀਆਂ ਤੇ ਖਾਣ ਵਾਲੇ ਬੁੱਢੀਆਂ ਤੇ ਬਾਲਾਂ ਦੇ ਇਲਾਵਾ ਘੱਟੋ ਘੱਟ 5000 ਬੰਦੇ ਸੀ। ਤੇ ਉਹਨੇ ਛੇਤੀ ਨਾਲ ਚੇਲਿਆਂ ਨੂੰ ਮਜਬੂਰ ਕੀਤਾ ਭਈ ਕਸ਼ਤੀ ਵਿੱਚ ਚੜ੍ਹ ਕੇ ਉਹਦੇ ਤੋਂ ਪਹਿਲਾਂ ਪਾਰ ਟੁਰ ਜਾਣ ਜਦ ਤਿਕਰ ਉਹ ਲੋਕਾਂ ਨੂੰ ਘੱਲਦਾ ਏ। ਯੂਹੰਨਾ, ਇਸ ਲਈ ਜਦ ਜੱਥੇ ਨੇ ਵੇਖਿਆ ਭਈ ਨਾ ਯਿਸੂ ਏ ਤੇ ਨਾ ਉਹਦੇ ਚੇਲੇ, ਤੇ ਉਹ ਆਪ ਨਿੱਕੀਆਂ ਕਸ਼ਤੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਲਈ ਕੁਫਰਨਹੂਮ ਨੂੰ ਆਏ। ਯਿਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਭਈ ਮੁਅਜਜ਼ੇ ਵੇਖੇ, ਬਲਕਿ ਇਸ ਲਈ ਭਈ ਰੋਟੀਆਂ ਖਾ ਕੇ ਰੱਜੇ। ਸਾਡੇ ਪਿਓ ਦਾਦੇ ਨੇ ਬੀਆਬਾਨ ਵਿੱਚ ਮਨ ਖਾਧਾ, ਕਿਉਂ ਜੇ ਲਿਖਿਆ ਏ ਭਈ ਉਹਨੇ ਉਹਨਾਂ ਨੂੰ ਖਾਣ ਲਈ ਅਸਮਾਨ ਤੋਂ ਰੋਟੀ ਦਿੱਤੀ। ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਮੂਸਾ ਨੇ ਤੇ ਉਹ ਰੋਟੀ ਤੁਹਾਨੂੰ ਅਸਮਾਨ ਤੋਂ ਨਹੀਂ ਦਿੱਤੀ, ਪਰ ਮੇਰਾ ਪਿਓ ਅਸਮਾਨ ਤੋਂ ਤੁਹਾਨੂੰ ਅਸਲੀ ਰੋਟੀ ਦਿੰਦਾ ਏ। ਕਿਉਂ ਜੇ ਰੱਬ ਦੀ ਰੋਟੀ ਉਹੀ ਏ ਜਿਹੜੀ ਅਸਮਾਨ ਤੋਂ ਉਤਰ ਕੇ ਜੱਗ ਨੂੰ ਹਯਾਤੀ ਦਿੰਦੀ ਏ। ਕਿਉਂ ਜੇ ਮੈਂ ਅਸਮਾਨ ਤੋਂ ਇਸ ਲਈ ਨਹੀਂ ਉਤਰਿਆ ਵੀ ਆਪਣੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ, ਬਲਕਿ ਇਸ ਲਈ ਵੀ ਆਪਣੇ ਘੱਲਣ ਵਾਲੇ ਦੀ ਮਰਜ਼ੀ ਦੇ ਮੁਤਾਬਕ ਕੰਮ ਕਰਾਂ। ਕਿਉਂ ਜੇ ਮੇਰੇ ਪਿਓ ਦੀ ਮਰਜ਼ੀ ਇਹ ਹੈ ਵੀ ਜਿਹੜਾ ਕੋਈ ਪੁੱਤਰ ਨੂੰ ਵੇਖੇ ਤੇ ਉਹਦੇ ਉੱਤੇ ਈਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ। ਕਰੰਥੀਓ, ਕੀ ਤੁਸੀਂ ਨਹੀਂ ਜਾਣਦੇ ਭਈ ਤੁਹਾਡਾ ਬਦਨ ਪਾਕ ਰੂਹ ਦਾ ਮਕਦਸ ਏ ਜਿਹੜਾ ਤੁਹਾਡੇ ਅੰਦਰ ਵਸਿਆ ਹੋਇਆ ਏ ਤੇ ਤੁਹਾਨੂੰ ਰੱਬ ਵੱਲੋਂ ਮਿਲਿਆ ਏ, ਤੇ ਤੁਸੀਂ ਆਪਣੇ ਨਹੀਂ। ਕਿਉਂ ਜੇ ਤੁਸੀਂ ਮੁੱਲ ਖਰੀਦੇ ਗਏ ਹੋ, ਇਸ ਲਈ ਆਪਣੇ ਬਦਨ ਤੋਂ ਰੱਬ ਦਾ ਜਲਾਲ ਜ਼ਾਹਿਰ ਕਰੋ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਭਈ ਜਦੋਂ ਸਾਡੇ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤੇ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਨਾਲ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਤੇ ਇਹ ਜਾਣਦੇ ਹਾਂ ਭਈ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਹਾਂ, ਖੁਦਾਵੰਦ ਦੇ ਵਤਨ ਤੋਂ ਜਲਾ ਵਤਨ ਹਾਂ। ਕਿਉਂ ਜੇ ਅਸੀਂ ਈਮਾਨ ਉੱਤੇ ਟੁਰਦੇ ਹਾਂ, ਨਾ ਭਈ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਤਸਲੀਂਕੀਓ, ਤੇ ਤੁਹਾਡੀ ਰੂਹ ਤੇ ਜਿੰਦ ਤੇ ਬਦਨ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਆਉਣ ਤੀਕਰ ਪੂਰੇ ਤੇ ਬੇਐਬ ਮਹਿਫੂਜ਼ ਰਹਿਣ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਜਿੰਦ ਰੂਹ, ਰੱਬ, ਖਾਲਕ, ਹੁਕਮਰਾਨ ਮਹਿਦੂਦ ਸ਼ਕਲ ਤੋਂ ਬਾਹਰ ਲਾਮਹਿਦੂਦ ਅਸੂਲ ਦੇ ਉਲਟ ਏ, ਜਿਹੜਾ ਸਿਰਫ ਅਕਸ ਦੀ ਤਸ਼ਕੀਲ ਕਰਦਾ ਹੈ। ਸ਼ਨਾਖਤ ਰੂਹ ਦਾ ਪਰਛਾਵਾਂ ਹੈ, ਉਹ ਪਰਛਾਵਾਂ ਜਿਹੜਾ ਇਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ। ਜਿੰਦ ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਏ ਜਿਹਦੀ ਇਨਫਰਾਦੀਅਤ ਹੁੰਦੀ ਏ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਏ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਿਰ ਕਰਦਾ ਏ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤਸ਼ੁਦਾ ਏ ਆਪਣੀ ਅਲੂਹੀਅਤ ਗਵਾ ਦੇਵੇਗਾ, ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਏ ਤੇ ਨਾ ਹੋ ਸਕਦੀ ਏ।
ਕਿਉਂ ਜੇ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਹੈ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ ਸਿਆਣ ਦੇ ਉੱਚੇ ਅਸੂਲਾਂ ਵਿੱਚ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਨੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਕੀ ਪਾਵਾਂਗੇ। ਆਪਣੇ ਖਾਲਕ ਦਾ ਇਸਤਿਹਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਰੱਬ ਦੀ ਵਲਦੀਅਤ ਤੇ ਮਮਤਾ ਨੂੰ ਜ਼ਾਹਿਰ ਕਰਦਿਆਂ ਹੋਏ ਰੂਹ ਠੀਕ ਤਰੀਕੇ ਨਾਲ ਹਰ ਸ਼ੈ ਨੂੰ ਖਵਾਉਂਦਾ ਪਿਲਾਉਂਦਾ ਤੇ ਕੱਪੜੇ ਪਵਾਉਂਦਾ ਸੀ, ਜਿਵੇਂ ਹੀ ਉਹ ਰੂਹਾਨੀ ਤਖਲੀਕ ਦੇ ਦਾਇਰੇ ਵਿੱਚ ਵੜਦੀ ਏ। ਇਲਾਹੀ ਸਿਆਣ ਜਿਹੜੀ ਸ਼ਗੂਫੇ ਤੇ ਫੁੱਲ ਨੂੰ ਬਣਾਉਂਦੀ ਏ ਉਹ ਇਨਸਾਨੀ ਬਦਨ ਦਾ ਧਿਆਨ ਰੱਖੇਗੀ ਜਿਵੇਂ ਇਹ ਸੋਸਨ ਨੂੰ ਮਲਬੂਸ ਕਰਦੀ ਏ, ਬਲਕਿ ਕਿਸੇ ਬੰਦੇ ਨੂੰ ਰੱਬ ਦੀ ਹੁਕਮਰਾਨੀ ਵਿੱਚ ਗਲਤੀ ਵਾਲੇ ਇਨਸਾਨੀ ਨਜ਼ਰੀਆਂ ਉੱਤੇ ਜ਼ੋਰ ਦਿੰਦਿਆਂ ਹੋਏ ਮੁਦਾਖਲਤ ਨਹੀਂ ਕਰਨ ਦੇਵੇਗੀ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਤੇ ਉਹ ਬਿਮਾਰੀ ਪੈਦਾ ਕਰਦੇ ਨੇ ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ। ਮਸੀਹ ਸੱਚਾਈ ਬਸ਼ਰ ਨੂੰ ਉਸ ਵੇਲੇ ਤੀਕਰ ਆਰਜ਼ੀ ਖੁਰਾਕ ਤੇ ਕੱਪੜੇ ਫਰਾਹਮ ਕਰਦਾ ਏ ਜਦੋਂ ਤੀਕਰ ਮਾਦਾ ਨਮੂਨੇ ਦੇ ਨਾਲ ਤਬਦੀਲ ਹੋ ਕੇ ਗਾਇਬ ਨਹੀਂ ਹੋ ਜਾਂਦਾ ਤੇ ਰੂਹਾਨੀ ਤੌਰ ਤੇ ਮਲਬੂਸ ਤੇ ਰੱਜ ਜਾਂਦਾ ਏ। ਮੁਕੱਦਸ ਪੌਲੁਸ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ। ਯਿਸੂ ਨੇ ਆਖਿਆ, ਐ ਛੋਟੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਇਹੀ ਸੱਚਾਈ ਕ੍ਰਿਸਚਨ ਸਾਇੰਸ ਏ। ਸਾਇੰਸ ਜਿੰਦ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਰ ਕਰਦੀ ਏ ਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮਨਕਸ ਜ਼ਾਹਰ ਕਰਦੀ ਏ। ਵੱਡਾ ਕਮਤਰ ਨਹੀਂ ਹੋ ਸਕਦਾ। ਇਹ ਅਕੀਦਾ ਭਈ ਵੱਡਾ ਕਮਤਰ ਵਿੱਚ ਹੋ ਸਕਦਾ ਏ ਇੱਕ ਗਲਤੀ ਏ ਜਿਹੜੀ ਨਾਕਾਮ ਹੋ ਜਾਂਦੀ ਏ। ਜਿੰਦ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਏ ਭਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਿੰਦ ਯਾਨੀ ਇਨਸਾਨ ਵਿੱਚ ਮਹਿਫੂਜ਼ ਨਹੀਂ ਏ ਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਜਦੋਂ ਤੁਸੀਂ ਆਖਦੇ ਹੋ ਭਈ ਇਨਸਾਨ ਦਾ ਬਦਨ ਮਾਦੀ ਏ ਤੇ ਮੈਂ ਪੌਲੁਸ ਦੇ ਨਾਲ ਆਖਦਾ ਵਾਂ, ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਸਿਆਣ ਵਿੱਚ ਮਾਦੇ ਤੇ ਆਪਣੇ ਫਾਨੀ ਅਕੀਦੇ ਨੂੰ ਤਰਕ ਕਰ ਦਿਓ ਤੇ ਬਸ ਇੱਕ ਸਿਆਣ ਯਾਨੀ ਰੱਬ ਨੂੰ ਅਪਣਾਓ, ਕਿਉਂ ਜੇ ਇਹ ਸਿਆਣ ਆਪਣੇ ਆਪ ਦੀ ਸ਼ਬੀਹ ਬਣਾਉਂਦੀ ਏ। ਉਸ ਸਮਝ ਦੇ ਪਾਰੋਂ ਜਿਹਦਾ ਸਾਹਮਣਾ ਸਾਇੰਸ ਕਰਦੀ ਏ, ਇਨਸਾਨ ਦਾ ਆਪਣੀ ਸ਼ਨਾਖਤ ਗਵਾ ਦੇਣਾ ਨਾਮੁਮਕਿਨ ਏ ਤੇ ਅਜਿਹੇ ਅਮਕਾਨ ਦਾ ਖਿਆਲ ਇਹ ਨਤੀਜਾ ਅਕਸ ਕਰਨ ਤੋਂ ਵੀ ਬਹੁਤਾ ਮਜ਼ੀਕਾ ਖੇਜ਼ ਏ ਭਈ ਇਨਫਰਾਦੀ ਮੌਸੀਕੀ ਦੀਆਂ ਆਵਾਜ਼ਾਂ ਸ਼ੁਰੂ ਦੀ ਹਮਾਂਗੀ ਵਿੱਚ ਗਵਾਚ ਜਾਂਦੀਆਂ ਨੇ। ਮਾਦੇ ਦੇ ਬਸ ਨਾਂ ਦੇ ਕਾਨੂੰਨ ਤੇ ਤਿੱਬੀ ਸਾਇੰਸ ਨੇ ਕਦੀ ਇਨਸਾਨ ਨੂੰ ਮੁਕੰਮਲ ਹਮਾਹੰਗ ਤੇ ਲਾਫਾਨੀ ਨਹੀਂ ਬਣਾਇਆ। ਇਨਸਾਨ ਉਦੋਂ ਹਮਾਹੰਗ ਹੁੰਦਾ ਏ ਜਦੋਂ ਰੂਹ ਦੀ ਨਿਗਰਾਨੀ ਵਿੱਚ ਹੁੰਦਾ ਏ। ਇਸੇ ਤਰ੍ਹਾਂ ਹਸਤੀ ਦੀ ਸੱਚਾਈ ਨੂੰ ਸਮਝਣ ਦੀ ਅਹਿਮੀਅਤ ਏ ਜਿਹੜੀ ਰੂਹਾਨੀ ਵਜੂਦੀਅਤ ਦੇ ਅਸੂਲਾਂ ਨੂੰ ਜ਼ਾਹਿਰ ਕਰਦੀ ਏ। ਰੱਬ ਨੇ ਰੂਹਾਨੀ ਕਾਨੂੰਨ ਨੂੰ ਮੁਕਾਉਣ ਲਈ ਮਾਦੀ ਕਾਨੂੰਨ ਨੂੰ ਕਦੀ ਮੁਕਰਰ ਨਹੀਂ ਕੀਤਾ। ਜੇ ਕੋਈ ਅਜਿਹਾ ਮਾਦੀ ਕਾਨੂੰਨ ਹੈ ਸੀ ਤੇ ਉਹ ਰੂਹ ਯਾਨੀ ਰੱਬ ਦੀ ਬਾਲਾਦਸਤੀ ਦੇ ਖਿਲਾਫ ਤੇ ਖਾਲਕ ਦੀ ਹਿਕਮਤ ਉੱਤੇ ਇਤਰਾਜ਼ ਕਰਨ ਵਾਲਾ ਸੀ। ਯਿਸੂ ਮਾਦੀ ਕਾਨੂੰਨਾਂ ਦੀ ਸਿੱਧੀ ਮੁਖਾਲਫਤ ਵਿੱਚ ਪਾਣੀ ਉੱਤੇ ਟੁਰਿਆ, ਜੱਥੇ ਨੂੰ ਰੋਟੀ ਖਵਾਈ, ਬਿਮਾਰ ਨੂੰ ਸ਼ਿਫਾ ਦਿੱਤੀ ਤੇ ਮੁਰਦਿਆਂ ਨੂੰ ਜ਼ਿੰਦਾ ਕੀਤਾ। ਉਹਦੇ ਕੰਮ ਮਾਦੀ ਹਿੱਸ ਜਾਂ ਕਾਨੂੰਨ ਦੇ ਝੂਠੇ ਦਾਅਵਿਆਂ ਉੱਤੇ ਹਾਵੀ ਹੁੰਦਿਆਂ ਹੋਏ ਸਾਇੰਸ ਦਾ ਇਜ਼ਹਾਰ ਸੀ। ਇਹ ਜਾਣਦਿਆਂ ਹੋਏ ਭਈ ਜਿੰਦ ਤੇ ਉਹਦੀਆਂ ਖਸਲਤਾਂ ਹਮੇਸ਼ਾ ਲਈ ਇਨਸਾਨ ਦੇ ਰਾਹੀਂ ਜ਼ਾਹਿਰ ਕੀਤੀਆਂ ਜਾਂਦੀਆਂ ਰਹੀਆਂ ਨੇ, ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਅੰਨੇ ਨੂੰ ਅੱਖੀਆਂ ਦਿੱਤੀਆਂ, ਬੋਲੇ ਨੂੰ ਕੰਨ ਦਿੱਤੇ, ਲੰਗੜੇ ਨੂੰ ਪੈਰ ਦਿੱਤੇ। ਇੰਜ ਉਹ ਇਨਸਾਨੀ ਖਿਆਲਾਂ ਤੇ ਬਦਨਾਂ ਉੱਤੇ ਇਲਾਹੀ ਸਿਆਣ ਦੇ ਸਾਇੰਸੀ ਅਮਲ ਨੂੰ ਲੋ ਵਿੱਚ ਲਿਆਇਆ ਤੇ ਉਹਨਾਂ ਨੂੰ ਜਿੰਦ ਤੇ ਮੁਕਤੀ ਦੀ ਚੰਗੀ ਸਮਝ ਦਿੱਤੀ।
ਖੂਬਸੂਰਤੀ ਦੀ ਤਰਕੀਬ ਇਹ ਪਈ ਘੱਟ ਭਰਮ ਤੇ ਬਹੁਤੀ ਰੂਹ ਸ਼ਾਮਲ ਹੋਵੇ ਤਾਂ ਜੋ ਬਦਨ ਵਿੱਚ ਖੁਸ਼ੀ ਜਾਂ ਪੀੜ ਦੇ ਯਕੀਨ ਤੋਂ ਪਿਛਾਂਹ ਹਟ ਕੇ ਰੂਹਾਨੀ ਹਮਾਂਗੀ ਦੀ ਜਲਾਲੀ ਤੇ ਪੁਰਸਕੂਨ ਨਾ ਵੰਡੀ ਜਾਣ ਵਾਲੀ ਆਜ਼ਾਦੀ ਵਿੱਚ ਬਦਲ ਜਾਵੇ। ਪਿਆਰ ਖੂਬਸੂਰਤੀ ਤੋਂ ਕਦੀ ਅੱਖ ਨਹੀਂ ਚੁਰਾਉਂਦਾ। ਇਹਦਾ ਚਮਕਣ ਵਾਲਾ ਹਲਕਾ ਇਹਦੇ ਮਕਸਦ ਉੱਤੇ ਮਰਕੂਜ਼ ਰਹਿੰਦਾ ਏ। ਕੋਈ ਬੰਦਾ ਹੈਰਾਨ ਹੁੰਦਾ ਏ ਭਈ ਇੱਕ ਦੋਸਤ ਕਦੀ ਘੱਟ ਸੋਹਣਾ ਵਿਖਾਲੀ ਨਹੀਂ ਦੇ ਸਕਦਾ। ਜਵਾਨੀ ਤੇ ਬਲੂਗਤ ਦੇ ਦਿਨਾਂ ਵਿੱਚ ਬੰਦਿਆਂ ਤੇ ਬੁੱਢੀਆਂ ਨੂੰ ਹਨੇਰੇ ਜਾਂ ਉਦਾਸੀ ਵਿੱਚ ਨਾਕਾਮ ਹੋਣ ਦੀ ਬਜਾਏ ਸਿਹਤ ਤੇ ਫਾਨੀਅਤ ਵਿੱਚ ਬਾਲਗ ਹੋਣਾ ਚਾਹੀਦਾ ਏ। ਲਾਫਾਨੀ ਸਿਆਣ ਸੋਚ ਦੀਆਂ ਸੋਹਣੀਆਂ ਤਸਵੀਰਾਂ ਮੁਹੱਈਆ ਕਰਦਿਆਂ ਹੋਏ ਤੇ ਫਹਿਮ ਦੇ ਉਹਨਾਂ ਵੈਰੀਆਂ ਨੂੰ ਫਨਾਹ ਕਰਦਿਆਂ ਹੋਏ ਜਿਹੜੇ ਹਰ ਰੋਜ਼ ਇਹਨੂੰ ਕਬਰ ਦੇ ਨੇੜੇ ਲੈ ਜਾਂਦੇ ਨੇ, ਬਦਨ ਨੂੰ ਮਾਫੂਕੁਲ ਫਿਤਰੀ ਤਾਜ਼ਗੀ ਤੇ ਹੁਸਨ ਦੀ ਖੁਰਾਕ ਦਿੰਦੀ ਏ। ਕੀ ਤੁਸੀਂ ਇਹ ਆਖਦੇ ਹੋ ਭਈ ਹਲੇ ਵੇਲਾ ਨਹੀਂ ਆਇਆ ਜਿਹਦੇ ਵਿੱਚ ਰੂਹ ਨੂੰ ਮਾਦੀ ਤੇ ਬਦਨ ਨੂੰ ਕਾਬੂ ਵਿੱਚ ਰੱਖਣ ਦੇ ਕਾਬਲ ਸਮਝਿਆ ਜਾਵੇ? ਯਿਸੂ ਨੂੰ ਯਾਦ ਕਰੋ ਜਿਨੇ ਘੱਟੋ ਘੱਟ 19 ਸਦੀਆਂ ਪਹਿਲਾਂ ਰੂਹ ਦੀ ਕੂਵਤ ਨੂੰ ਜ਼ਾਹਰ ਕੀਤਾ ਤੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਤੇ ਜਿਨੇ ਇਹ ਵੀ ਆਖਿਆ, ਪਰ ਉਹ ਵੇਲਾ ਆਉਂਦਾ ਏ ਬਲਕਿ ਹੋਣੀ ਏ ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸੱਚਾਈ ਨਾਲ ਕਰਨਗੇ। ਪੌਲੁਸ ਨੇ ਆਖਿਆ, ਵੇਖੋ ਹੁਣ ਕਬੂਲੀਅਤ ਦਾ ਵੇਲਾ ਏ, ਵੇਖੋ ਇਹ ਮੁਕਤੀ ਦਾ ਦਿਨ ਏ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਕਿ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਐਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਐਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤਿਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਐਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਐਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਐਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।